ਅੱਜ 4 ਥਾਵਾਂ ਦੇ ਉੱਤੇ RDX ਦੀ ਬਰਾਮਦਗੀ ਦੀਆਂ ਖਬਰਾਂ, ਔਰ ਚਾਰੋਂ ਡਿਫਰੈਂਟ ਥਾਵਾਂ, ਦਿੱਲੀ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਅੰਮ੍ਰਿਤਸਰ ਅਟਾਰੀ ਤੇ ਔਰ ਕਸ਼ਮੀਰ ਦੇ ਵਿੱਚ। ਕਾਲੇ ਰੰਗ ਦੇ ਬੈਕਪੈਕ, ਲੋਹੇ ਦੇ ਬਾਕਸ 'ਚ IED ਦਿੱਲੀ ਦੇ ਗਾਜ਼ੀਪੁਰ ਦੀ ਫਲਾਵਰ ਮਾਰਕੀਟ ਦੇ ਵਿੱਚ ਰੱਖੀ ਹੋਈ ਸੀ, ਔਰ ਐਨ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ ਸਟਫਡ ਵਿਦ RDX, ਉਹਦੇ 'ਚ RDX ਭਰਿਆ ਹੋਇਆ ਸੀ। ਹੁਣ ਦਿੱਲੀ ਵਾਲੀ ਘਟਨਾ ਨੂੰ ਉਹ ਰਿਪਬਲਿਕ ਡੇ ਨਾਲ ਜੋੜ ਰਹੇ ਨੇ। ਇੱਥੇ ਕਹਿ ਰਹੇ ਨੇ ਦੇਖੋ ਜੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਹ ਕੰਮ ਕੀਤਾ। ਹੁਣ ਗੁਰਦਾਸਪੁਰ 'ਚ ਪਹੁੰਚਦੇ ਹਾਂ, ਉੱਥੇ ਦਿੱਲੀ 3 ਕਿਲੋ ਸੀ, ਇੱਥੇ 5 ਕਿਲੋ ਹੋਇਆ, ਇੱਥੇ 2.5 ਕਿਲੋ ਹੋਇਆ ਗੁਰਦਾਸਪੁਰ। ਇਕੱਲਾ ਜੇ ਸਿੱਖਾਂ ਦੇ ਨਾਲ ਹੀ ਖਾਲਿਸਤਾਨ ਨਾਲ ਜੋੜਿਆ ਤਾਂ ਫਿਰ ISI ਦਾ ਕੰਮ ਪੂਰਾ ਤਾਂ ਨਹੀਂ ਹੁੰਦਾ। ਇੱਕ ਪਾਸੇ ਅਮਰਿੰਦਰ ਸਿੰਘ ਹੈ, ਉਹਨੇ ਪੰਜਾਬ ਦਾ ਅੱਧਾ ਪੰਜਾਬ BSF ਦੇ ਹਵਾਲੇ ਕਰਨ ਦੀ ਹਮਾਇਤ ਇਹ ਕਹਿ ਕੇ ਕੀਤੀ ਕਿ ਜੀ ਬੜਾ ਖਤਰਨਾਕ ਪਾਕਿਸਤਾਨੀ ਡਿਜ਼ਾਈਨ ਨੇ ISI ਦੇ। ਦਿਨਕਰ ਗੁਪਤਾ ਉਹ ਕਹਿ ਰਿਹਾ ਸੀ ਕਿ ਜੀ ਇਹ ਤਾਂ ਜੇ ਸਵੇਰੇ ਜਾਣਗੇ ਕਰਤਾਰਪੁਰ ਸਾਹਿਬ ਦਹਿਸ਼ਤਗਰਦ ਬਣ ਕੇ ਆਏਗਾ। HS ਪਨਾਂਗ ਹੈ ਤਾਂ ਸਾਰੇ ਹੀ, ਖੁਦ ਉਹ ਫੌਜੀ ਜਨਰਲ ਰਿਹਾ, ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ, ਉਹਨੇ ਵੀ ਕੱਲ੍ਹ ਇੱਕ ਆਰਟੀਕਲ ਲਿਖਿਆ। ਹਾਲਾਂਕਿ ਉਹਨੇ ਕਿਹਾ ਜੀ ਦੇਖੋ ਅਸੀਂ ਕਿਹੜਾ ਹਿੰਦੂਤਵਾ ਦਾ ਵਿਰੋਧ, ਫਿਰ ਵੀ ਵਾਈ ਦੇ ਆਰ ਟਾਰਗੇਟਿੰਗ ਅਸ ਵਿਦ ਖਾਲਿਸਤਾਨੀ। ਪੰਜਾਬ ਦਾ ਚੀਫ ਮਿਨਿਸਟਰ ਚਿਹਰਾ ਕੌਣ ਹੋਏਗਾ? ਮੈਂ ਭਗਵੰਤ ਮਾਨ ਨੂੰ ਕਿਹਾ ਤੂੰ ਬਣ ਜਾ, ਉਹਨੇ ਕਿਹਾ ਨਹੀਂ ਲੋਕਾਂ ਤੋਂ ਪੁੱਛ ਲਓ। ਔਰ ਉਹਨਾਂ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਰਕੇ ਫ਼ੋਨ ਨੰਬਰ ਦਿੱਤਾ ਹੈ ਕਿ ਇਹਦੇ 'ਤੇ ਦੱਸ ਦਿਓ। 24 ਘੰਟਿਆਂ ਦੇ ਵਿੱਚ ਪਤਾ ਨਹੀਂ 5 ਲੱਖ ਸਾਨੂੰ ਕਾਲਾਂ ਆਈਆਂ, ਇੰਨੇ SMS ਆਏ ਨੇ। ਉਹ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਭਾਈ ਜੇ ਝੂਠ ਹੀ ਬੋਲਣਾ ਸੀ ਘੱਟੋ ਘੱਟ 4-5 ਫੋਨ ਲਾਈਨਾਂ ਦੇ ਦਿੰਦੇ। ਇੱਕ ਪਾਸੇ ਇਹ ਡਰਾਮੇਬਾਜ਼ੀ ਹੋ ਰਹੀ ਹੈ, ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਫਾਈਲ ਕੇਜਰੀਵਾਲ ਦੇ ਟੇਬਲ 'ਤੇ ਸੀ ਕਿ ਭਾਈ ਉਹਦੀ ਨੋ ਆਬਜੈਕਸ਼ਨ ਹੋਏ, ਅਤੇ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਲਗਭਗ 25 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਹੋ ਗਿਆ ਉਹ ਬਾਹਰ ਆਉਣ, ਉਹਨੇ ਆਬਜੈਕਸ਼ਨ ਲਾ ਕੇ ਨਾ ਕਰ ਦਿੱਤੀ। ਇਹੀ ਕੇਜਰੀਵਾਲ ਜਦੋਂ 2014 ਦੇ ਵਿੱਚ ਇਹ ਫਾਈਲ ਮੂਵ ਹੋਈ ਸੀ, ਉਦੋਂ ਪੰਜਾਬ ਦੇ ਵਿੱਚ ਅਜੇ ਬਾਹਰਲੇ ਸਿੱਖਾਂ ਦਾ ਪੈਸਾ ਔਰ ਦੂਜਾ ਵੀ ਸੀ। ਉਦੋਂ ਉਹਦੀ ਅਪਰੋਚ ਇਹ ਸੀ ਦੱਸਣ ਦੇ ਲਈ ਕਿ ਜੀ ਦੇਖੋ ਮੈਂ ਤਾਂ ਹਮਦਰਦੀ ਰੱਖਦਾ ਜਿਹੜੇ ਬੇਗੁਨਾਹ ਨੇ ਔਰ ਦੂਸਰੇ ਨੇ। ਹੁਣ 2014 ਤੋਂ 8 ਸਾਲ ਬਾਅਦ ਉਹ ਟੋਟਲ ਇਨਕਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 14 ਜਨਵਰੀ 2022, 2 ਮਾਘ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ, ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ, ਸੋ ਆਪਾਂ ਤੁਹਾਨੂੰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਤੁਹਾਨੂੰ ਦੱਸਦੇ ਹਾਂ, ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਜਿਨ੍ਹਾਂ ਨੇ ਸਪੋਂਸਰ ਕੀਤਾ ਹੈ ਉਹਨਾਂ ਨੂੰ ਆਪਾਂ ਰੈਕਗਨਾਈਜ਼ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਅਤੇ ਸਰਦਾਰ ਮਨਵਿੰਦਰਪਾਲ ਸਿੰਘ ਸਿੱਧੂ ਵੱਲੋਂ ਸਪੋਂਸਰ ਕੀਤਾ ਗਿਆ ਹੈ। ਔਰ ਸਿੱਧੂ ਪਰਿਵਾਰ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਵਿਚਰ ਰਹੇ ਹਨ ਅਤੇ TV84 ਵੱਲੋਂ ਪੰਥਕ ਮੀਡੀਆ ਸਥਾਪਿਤ ਕਰਨ ਦੇ ਉਦਮ ਵਿੱਚ ਪਹਿਲੇ ਦਿਨ ਤੋਂ ਹੀ ਸਹਿਯੋਗੀ ਹਨ। ਸੋ ਪੰਥਕ ਭਾਵਨਾ ਨਾਲ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ
ਆਪਸੀ ਵੈਰ ਵਿਰੋਧ ਛੱਡ ਕੇ ਪੰਥਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਪਾਈਏ। ਸੋ ਵਾਹਿਗੁਰੂ ਕੌਮ ਨੂੰ ਆਜ਼ਾਦ ਖਾਲਸਾ ਰਾਜ ਖਾਲਸਾਨ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਸਿੱਧੂ ਅਤੇ ਸਰਦਾਰ ਮਨਵਿੰਦਰਪਾਲ ਸਿੰਘ ਸਿੱਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvd4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪਬਲਿਕ ਡੇ 26 ਜਨਵਰੀ ਜਿਹੜਾ ਹੈ ਉਹ ਨੇੜੇ ਆ ਰਿਹਾ ਹੈ ਤੇ ਜਿਹੜੀ ਭਾਰਤੀ ਏਜੰਸੀਆਂ ਵੱਲੋਂ ਕੋਈ ਵੀ ਜਿਹੜੀ ਗੰਦੀ ਹਿੰਸਕ ਖੇਡ ਜਿਹੜੀ ਖੇਡਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਸੋ ਪਿਛਲੇ 24 ਘੰਟਿਆਂ ਵਿੱਚ 4 ਖਬਰਾਂ RDX ਦੀ ਜਿਹੜੀ ਰਿਕਵਰੀ ਸੰਬੰਧੀ ਅੱਡ-ਅੱਡ ਥਾਵਾਂ ਤੋਂ ਮੀਡੀਆ ਵਿੱਚ ਪਲਾਂਟ ਕੀਤੀਆਂ ਗਈਆਂ ਹਨ। ਸੋ ਇਹਨਾਂ ਨੂੰ ਸਿੱਖ ਅਤੇ ਕਸ਼ਮੀਰੀ ਸੰਘਰਸ਼ ਨਾਲ ਜੋੜ ਕੇ ISI ਦੇ ਜਿਹੜੇ ਖਾਤੇ ਵਿੱਚ ਪਾਇਆ ਜਾਵੇਗਾ ਅਤੇ ਫਿਰ ਮੀਡੀਆ ਤੰਤਰ ਰਾਹੀਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਸਿੱਧੂ ਤੇ ਵੀਰ ਮਨਵਿੰਦਰਪਾਲ ਸਿੰਘ ਸਿੱਧੂ ਜਿਹੜੇ ਸਕੇ ਭਰਾ ਨੇ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਇਹ ਬਹੁਤ ਹੀ ਪਿਆਰੇ ਵੀਰ ਨੇ ਔਰ ਲੰਮੇ ਸਮੇਂ ਤੋਂ ਜਦੋਂ ਵੀ ਅਸੀਂ ਕਦੇ ਇਹਨਾਂ ਦੇ ਨਾਲ ਮੇਲ ਹੁੰਦਾ ਹੈ ਬਹੁਤ ਹੀ ਪਿਆਰ ਔਰ ਸਤਿਕਾਰ ਦੇ ਨਾਲ ਜਿਹੜਾ ਇਹ ਪੇਸ਼ ਆਉਂਦੇ ਨੇ, ਪੰਥ ਨੂੰ ਸਮਰਪਿਤ ਨੇ ਔਰ ਜਿਹੜੀਆਂ ਸ਼ਖਸੀਅਤਾਂ ਪੰਥ ਨੂੰ ਪਿਆਰ ਕਰਦੀਆਂ ਨੇ ਉਹ ਫਿਰ ਅੱਗੋਂ ਜਦੋਂ ਆਪਣੇ ਬੱਚੇ ਬੱਚੀਆਂ ਦੇ ਸਾਕ ਕਰਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਗੁਰਸਿੱਖ ਪਰਿਵਾਰਾਂ ਦੇ ਨਾਲ ਔਰ ਖ਼ਾਸ ਤੌਰ 'ਤੇ ਜਿਹੜੇ ਸੰਘਰਸ਼ ਤੁਰੇ ਨੇ ਉਹਨਾਂ ਦਾ ਹੁੰਦਾ ਹੈ ਕਿ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਆਪਣਾ ਜੀਵਨ ਕੁਰਬਾਨ ਕੀਤਾ ਹੈ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਬੱਚੇ ਬੱਚੀਆਂ ਦੇ ਨਾਲ ਹੀ ਸਾਕ ਕੀਤਾ ਜਾਏ। ਤੇ ਵੀਰ ਭੁਪਿੰਦਰ ਸਿੰਘ ਸਿੱਧੂ ਨੇ ਆਪਣੀ ਬੇਟੀ ਸਾਡੇ ਸੰਘਰਸ਼ ਦੇ ਬਹੁਤ ਵੱਡੇ ਯੋਧੇ ਹੋਏ ਨੇ ਭਾਈ ਸੁਖਦੇਵ ਸਿੰਘ ਚੱਬਾ ਔਰ ਉਹਨਾਂ ਦੇ ਬੇਟੇ ਬਲਵਿੰਦਰ ਸਿੰਘ ਚੱਬਾ ਜਿਨ੍ਹਾਂ ਨੂੰ ਪਿਆਰ ਨਾਲ ਹਨੀ ਚੱਬਾ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਭਾਈ ਭੁਪਿੰਦਰ ਸਿੰਘ ਸਿੱਧੂ ਜੀ ਨੇ ਆਪਣੀ ਬੱਚੀ ਦਾ ਜਿਹੜਾ ਸਾਕ ਕੀਤਾ, ਵਿਆਹ ਹੋਇਆ ਉਹਨਾਂ ਦਾ ਔਰ ਉਹ ਵੀ ਬੜੀ ਪਿਆਰੀ ਜੋੜੀ ਹੈ ਔਰ ਬੜੇ ਹੈਂਡਸਮ ਕਪਲ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਇਹ ਇੱਕ ਬੜਾ ਜ਼ਰੂਰੀ ਵੀ ਹੈ ਕਿਉਂਕਿ ਜਦੋਂ ਅਸੀਂ ਸ਼ਹੀਦਾਂ ਦੀ ਲੈਗੇਸੀ ਨੂੰ ਯਾਦ ਕਰਦੇ ਹਾਂ ਬਹੁਤ ਵਾਰ ਵਰਬਲ ਰਹਿ ਜਾਂਦਾ ਹੈ, ਲੇਕਿਨ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਜੇ ਸੰਘਰਸ਼ ਦੇ ਵਿੱਚ 1.5 ਲੱਖ ਸ਼ਹੀਦ ਹੋਏ, ਇੱਕ ਪਾਸੇ ਉਹਨਾਂ ਪਰਿਵਾਰਾਂ ਨੂੰ ਕਿਵੇਂ ਉਹਨਾਂ ਦੀ ਮਦਦ ਕਰਨੀ ਹੈ ਉਸ ਬਾਰੇ ਵੀ ਫੋਕਸ ਰਿਹਾ। ਹਾਲਾਂ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਿਆ ਪੰਥ ਵੱਲੋਂ ਕਿਉਂਕਿ ਗਿਣਤੀ ਵੀ ਬਹੁਤ ਜ਼ਿਆਦਾ ਸੀ। ਪੰਜਾਬ ਦੇ ਵਿੱਚ ਵੀ ਕੋਈ ਕ੍ਰੈਡੀਬਲ ਸਿਸਟਮ ਐਸਾ ਨਹੀਂ ਬਣ ਸਕਿਆ ਜਿਹਦੇ 'ਚ ਪ੍ਰੋਪਰ ਮਦਦ ਦਾ ਜਾਂ ਕੋਈ ਹੈਲਪ ਦੀ ਲਾਈਨ ਡਿਵੈਲਪ ਹੁੰਦੀ। ਹਰ ਇੱਕ ਨੇ ਯਤਨ ਕੀਤੇ ਲੇਕਿਨ ਉਸ ਤੋਂ ਵੀ ਅੱਗੋਂ ਅਹਿਮ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹਨਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਸਾਡੇ ਸਿਰ 'ਤੇ ਸਾਡਾ ਬਾਪ ਨਹੀਂ ਸੀ ਜਾਂ ਸਾਡੀ ਮਾਂ ਨਹੀਂ ਸੀ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਉਹ ਰੋਲ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਬਹੁਤ ਅਹਿਮ ਹੈ ਜਦੋਂ ਅਸੀਂ ਸ਼ਹੀਦ ਪਰਿਵਾਰਾਂ ਦੇ ਵਿੱਚ ਅੱਗੋਂ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਕਰਦੇ ਹਾਂ। ਸੋ TV 84 ਦੇ ਹਮਦਰਦ ਨੇ ਕਿਉਂਕਿ ਜਿਹੜਾ ਵੀ ਪੰਥ ਨੂੰ ਪਿਆਰ ਕਰਦਾ ਹੈ ਉਹ ਸਮਝਦਾ ਹੈ ਹਿੰਦੂਤਵਾ ਨੂੰ ਜਿਹੜਾ ਚੰਗੀ ਤਰ੍ਹਾਂ ਸਮਝਣਾ। ਜੇ ਤੁਸੀਂ ਹਿੰਦੂਤਵਾ ਦਾ ਮੀਡੀਆ ਦੇਖਦੇ ਹੋ ਤਾਂ ਸ਼ਾਇਦ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਦਿੰਦਾ ਹੈ ਕਿ ਖਾਲਿਸਤਾਨ ਕੀ ਹੈ ਜਾਂ ਸਿੱਖਾਂ ਨੂੰ ਕੀ ਲੋੜ ਹੈ। ਜਿਵੇਂ ਜਲੰਧਰ ਦੇ ਇੱਕ ਪੱਤਰਕਾਰ ਅਕਸਰ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਮੁਸਲਮਾਨ 47 ਤੋਂ ਪਹਿਲਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਭੁਗਤੇ ਤੇ ਉਹਦਾ ਵੱਡਾ ਕਾਰਨ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਬੇਸ ਜਿਹੜੀ ਇਹਨਾਂ ਦੀ ਲਾਲਾ ਪ੍ਰੈਸ ਸੀ, ਉਰਦੂ 'ਚ ਕੱਢਦੇ ਸੀ, ਉਹਨਾਂ ਦੇ ਵਿੱਚ ਹਿੰਦ ਸਮਾਚਾਰ ਔਰ ਪ੍ਰਤਾਪ ਔਰ ਮਿਲਾਪ ਵਰਗੇ ਅਖਬਾਰ ਸੀ। ਉਹਨਾਂ ਨੇ ਕਿਹਾ ਜੀ ਵੀ ਪਹਿਲਾਂ ਤਾਂ ਪੰਜਾਬ ਦੇ ਮੁਸਲਮਾਨ ਜਿਹੜੇ ਨੇ ਉਹ ਬਹੁਤੇ ਅਵੇਅਰ ਵੀ ਨਹੀਂ ਸੀ, ਉਹਨਾਂ ਨੂੰ ਹੈ ਵੀ ਨਹੀਂ ਸੀ ਕਿ ਕਿਉਂਕਿ ਪੰਜਾਬ 'ਚ ਇੱਕ ਡਿਫਰੈਂਟ ਨੈਟਵਰਕ ਸੀ, ਯੂਨੀਅਨਿਸਟ ਪਾਰਟੀ ਦੀ ਹਕੂਮਤ ਸੀ। ਉਹਨਾਂ ਨੇ ਕਿਹਾ ਵੀ ਜਦੋਂ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਇਸ ਮੀਡੀਆ 'ਚੋਂ ਔਰ ਇਹ ਮੀਡੀਆ ਸਾਰੇ ਆਰੀਆ ਸਮਾਜੀ ਸੀ ਜ਼ਹਿਰ ਉਗਲਣਾ ਸ਼ੁਰੂ ਕੀਤਾ ਤੇ ਮੁਸਲਮਾਨਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋਈ ਕਿ ਜੇ ਇਹ ਹਿੰਦੂਤਵੀ ਲਾਲੇ ਇਸ ਕਿਸਮ ਦਾ ਕਰਦੇ ਨੇ ਤਾਂ ਇਹ ਜ਼ਰੂਰ
ਕੋਈ ਸਾਡੇ ਭਲੇ ਦੀ ਚੀਜ਼ ਹੋਏਗੀ। ਸੋ ਮੈਂ ਸਮਝਦਾ ਹਾਂ ਵੀ ਸਾਡੇ ਸਿੱਖ ਭੈਣਾਂ ਭਰਾਵਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਹੁਣ ਤੱਕ ਅਸੀਂ ਬਹੁਤ ਸਾਰਾ ਪ੍ਰਭਾਵ ਇਹਨਾਂ ਦੇ ਮੀਡੀਆ ਦਾ ਕਬੂਲਦੇ ਰਹੇ। ਜੇ ਉਹ ਤਾਂ ਜੂਨ 84 ਨੇ ਬਹੁਤਿਆਂ ਦੀਆਂ ਅੱਖਾਂ ਖੋਲ੍ਹੀਆਂ, ਨਹੀਂ ਤਾਂ 47 ਤੋਂ 84 ਤੱਕ ਜਿਸ ਕਿਸਮ ਦਾ ਮਾਹੌਲ, ਕਿਉਂਕਿ ਇਹਨਾਂ ਦੀ ਜ਼ਹਿਨੀਅਤ ਤਾਂ ਜਿਹੜੀ ਸਦੀਆਂ ਤੋਂ ਹੀ ਸੀ ਜੋ ਹੈ, ਲੇਕਿਨ ਸਿਰਫ ਜਿਹੜੇ ਲੋਕ ਥੋੜ੍ਹੇ ਬਹੁਤ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਸੀ ਜਾਂ ਜਿਨ੍ਹਾਂ ਦਾ ਇਹਨਾਂ ਨਾਲ ਵਾਹ ਪਿਆ, ਜਿਵੇਂ ਸਰ ਕਪੂਰ ਸਿੰਘ ਵਰਗੇ ICS ਜਦੋਂ ਪਹਿਲੇ ਆਜ਼ਾਦ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਸਸਪੈਂਡ ਕਰਕੇ ਬਾਅਦ 'ਚ ਡਿਸਮਿਸ ਕੀਤਾ ਗਿਆ, ਉਹਨਾਂ ਨੇ ਬਿਆਨਿਆ ਕਿ ਭਾਈ ਮੁਲਕ ਤਿਕੜੀ ਕਾ ਰਾਜ ਹਿੰਦੂ ਕਾ ਮੁਲਕ ਔਰ ਗੁਰੂ ਰਾਖਾ ਭਾਈ ਸਿੱਖੜੇ ਕਾ, ਕਿ ਇਹ ਸਾਰਾ ਜਿਹੜਾ ਸਾਡੇ ਲਈ ਹੁਣ ਇੱਕ ਕੈਦ ਖਾਨਾ ਬਣ ਗਿਆ ਜਿਸ ਨੂੰ ਇਹ ਆਜ਼ਾਦ ਭਾਰਤ ਕਹਿੰਦੇ ਨੇ। ਔਰ ਅੱਜ ਸਿਰਫ ਤੁਸੀਂ ਨੈਗੇਟਿਵਿਟੀ ਦੇ ਉੱਤੇ ਹੀ ਕਿ ਭਾਈ ਉਹ ਉਹਨਾਂ ਦੇ ਪ੍ਰਚਾਰ ਤੋਂ ਕੋਈ ਜਿਹੜਾ ਹੈ ਉਹ ਸਿੱਖੇ ਕਿ ਸਾਡੇ ਹੱਕ 'ਚ ਨਹੀਂ ਨੇ, ਉਸ ਦਾ ਮੂੰਹ ਤੋੜ ਜਵਾਬ ਦੇਣਾ। ਸੋ ਸੋਸ਼ਲ ਮੀਡੀਆ ਨੇ ਇੱਕ ਪਲੇਟਫਾਰਮ ਵੀ ਪ੍ਰੋਵਾਈਡ ਕੀਤਾ ਹੈ। ਸਾਡੇ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹ ਆਪਣੇ ਆਪਣੇ ਢੰਗ ਨਾਲ ਜਿਹੜੇ ਹਮਲੇ ਹੱਲੇ ਹੁੰਦੇ ਨੇ ਉਹਦਾ ਜਵਾਬ ਦਿੰਦੇ ਨੇ। ਪਰ TV 84 ਇੱਕ ਉਸ ਸਥਾਪਿਤ ਮੀਡੀਆ ਦੇ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ 'ਚ 24 ਆਵਰ ਚੈਨਲ ਅਮਰੀਕਾ ਦੇ ਵਿੱਚ ਅੱਜ ਤੋਂ ਲਗਭਗ 10 ਸਾਲ ਪਹਿਲਾਂ ਜਦੋਂ ਅਸੀਂ ਇਸ ਦੀ ਸ਼ੁਰੂਆਤ ਕੀਤੀ, ਸਾਰੇ ਪੰਥ ਪਿਆਰਿਆਂ ਦੇ ਨਾਲ ਵਿਚਾਰ ਕਰਕੇ ਔਰ ਪੰਥਕ ਏਜੰਡਾ ਰੱਖ ਕੇ, ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇੱਕ ਖਾਸ ਰੋਲ ਸੀ, ਹੈ ਔਰ ਰਹੇਗਾ, ਕਿਉਂਕਿ ਇੱਕ ਫੋਕਸ ਹੈ ਸਾਡੇ ਲਈ। ਨਾ ਇਹ ਕੋਈ ਐਂਟਰਟੇਨਮੈਂਟ ਚੈਨਲ ਹੈ, ਨਾ ਸਾਡੇ ਲਈ ਇਹ ਕੋਈ ਮਨੀ ਮੇਕਿੰਗ ਚੈਨਲ ਹੈ, ਨਹੀਂ ਤਾਂ 200+ ਪੰਜਾਬੀ ਚੈਨਲ ਮੰਤਰੀ ਜੰਤਰੀ ਤੰਤਰੀ ਉਹਨਾਂ ਦੀਆਂ ਐਡਾਂ ਦੇ ਉੱਤੇ ਸਰਵਾਈਵ ਕਰਦੇ ਨੇ। ਸੋ ਜੇ ਅਸੀਂ ਇੱਕ ਔਖੇ ਪੈਂਡੇ ਨੂੰ ਚੁਣਿਆ ਜਿਸ ਦੇ ਵਿੱਚ ਅਸੀਂ ਪੰਥਕ ਸਿਧਾਂਤ ਨਾਲ ਪਰਨਾਏ ਹੋਏ ਹਾਂ, ਕੌਮੀ ਘਰ ਖਾਲਿਸਤਾਨ ਦੀ ਗੱਲ ਵੀ ਜਿਹੜੀ ਹੈ ਸਾਡੇ ਫੋਕਸ 'ਚ ਰਹਿਣੀ ਹੈ, ਔਰ ਅਸੀਂ ਕੋਈ ਵੀ ਇਸ ਕਿਸਮ ਦਾ ਜਿਹੜਾ ਤਬਕਾ ਜਿਹੜਾ ਸਿੱਖਾਂ ਨੂੰ ਸੁਪਰਸਟੀਸ਼ਨ ਦੇ ਨਾਲ ਜੋੜਦਾ ਹੈ, ਵਹਿਮਾਂ ਭਰਮਾਂ 'ਚ ਪਾਉਂਦਾ ਹੈ ਜਾਂ ਕਿਸੇ ਤਰੀਕੇ ਨਾਲ ਸਿੱਖੀ ਅਸੂਲਾਂ ਦੇ ਖਿਲਾਫ ਹੈ, ਉਹਨਾਂ ਨੂੰ ਅਸੀਂ ਨੇੜੇ ਵੀ ਨਹੀਂ ਫਟਕਣ ਦੇਣਾ। ਤੇ ਫਿਰ ਜ਼ਾਹਰ ਹੈ ਵੀ ਸਾਡੀ ਸਰਵਾਈਵਲ ਸਿਰਫ ਤੇ ਸਿਰਫ ਪੰਥ ਪ੍ਰਸਤ ਵੀਰਾਂ ਭੈਣਾਂ ਦੀ ਮਦਦ ਦੇ ਨਾਲ ਹੀ ਸੰਭਵ ਹੋਈ ਹੈ ਔਰ ਸੰਭਵ ਹੋਏਗੀ। ਸੋ ਅਸੀਂ ਦੋਨੋਂ ਹੀ ਵੀਰਾਂ ਦਾ, ਭੁਪਿੰਦਰ ਸਿੰਘ ਸਿੱਧੂ, ਮਨਵਿੰਦਰਪਾਲ ਸਿੰਘ ਸਿੱਧੂ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਜ਼ਾਹਰ ਹੈ ਬੇਸ਼ੱਕ ਕੱਲ੍ਹ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ, ਕਿਉਂਕਿ ਜਿਹੜੀ ਮਾਘ ਦੀ ਸ਼ੁਰੂਆਤ ਹੈ ਉਹ ਕੱਲ੍ਹ ਸੀ, ਲੇਕਿਨ ਕਿਉਂਕਿ ਮੁਕਤਸਰ ਸਾਹਿਬ ਜਿੱਥੇ ਜਦੋਂ ਅਸੀਂ ਅਰਦਾਸ ਦੇ ਇਹ ਅਲਫਾਜ਼ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਦੀ ਗੱਲ ਕਰਦੇ, ਤਾਂ ਫਿਰ ਇਹੀ ਨਹੀਂ ਕਿ 14 ਜਨਵਰੀ ਨੂੰ ਜਾਂ ਮਾਘੀ ਦੇ ਦਿਨ ਉੱਥੇ ਵੱਡਾ ਇਕੱਠ ਹੁੰਦਾ ਹੈ ਜਿਹਨੂੰ ਮਾਘੀ ਦਾ ਮੇਲਾ ਕਰਕੇ ਜਾਣਿਆ ਜਾਂਦਾ ਹੈ, ਲੇਕਿਨ ਰੋਜ਼ਾਨਾ ਸਾਡੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਉਹ 40 ਮੁਕਤੇ ਤੇ ਫਿਰ ਉਹ ਮੁਕਤਸਰ ਸਾਹਿਬ ਦਾ ਮੁਕਾਮ ਜਿਹੜਾ ਜਿਸ ਨੂੰ ਦੁਨੀਆ ਕਦੇ ਖਿਦਰਾਣੇ ਦੀ ਢਾਬ ਕਰਕੇ ਜਾਣਦੀ ਸੀ, ਪਰ ਉਹ ਮੁਕਾਮ ਜਿੱਥੇ ਟੁੱਟੀ ਗੰਢੀ ਵਾਲਾ ਮੁਕਾਮ ਬਣਿਆ, ਸਾਨੂੰ ਵੀ ਇਹ ਯਾਦ ਦਹਾਨੀ ਕਰਵਾਉਂਦਾ ਕਿ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਹਾਂ, ਸਿੱਖੀ ਸਿਧਾਂਤਾਂ ਤੋਂ ਦੂਰ ਜਿਹੜਾ ਅਸੀਂ ਮਨ ਦੇ ਆਖੇ ਲੱਗ ਕੇ ਮਨਮੁਖ ਬਣੇ ਹੋਏ ਹਾਂ। ਔਰ ਘੱਟੋ ਘੱਟ ਇਹ ਦਿਨ ਜਦੋਂ ਆਉਂਦਾ ਹੈ, ਇੱਕ ਤਾਂ ਇਸ ਦਾ ਗਲੋਰੀਅਸ ਇਤਿਹਾਸ ਹੈ, ਉਸ ਨੂੰ ਅਕਸਰ ਦੁਹਰਾਇਆ ਜਾਂਦਾ ਹੈ। 40 ਬੇਦਾਵੀਆਂ ਦੀ ਅਸੀਂ ਗੱਲ ਕਰਦੇ ਹਾਂ ਜਿਹੜੇ ਅਨੰਦਪੁਰ ਦੇ ਕਿਲ੍ਹੇ 'ਚ ਭੁੱਖ ਦੇ ਦੁੱਖੋਂ ਲਿਖ ਕੇ ਦੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਫਿਰ ਅਸੀਂ ਮਾਈ ਭਾਗੋ ਦੀ ਬਹਾਦਰੀ ਦਾ ਕਿੱਸਾ ਸੁਣਾਉਂਦੇ ਕਿ ਕਿਵੇਂ ਜਦੋਂ ਆਪੋ ਆਪਣੇ, ਕਿਉਂਕਿ ਬਹੁਤੇ 40 ਚੋਂ ਜਿਹੜੇ ਸੀ ਉਹ ਮਾਝੇ ਨਾਲ ਸੰਬੰਧਿਤ ਸੀ, ਉਹ ਸਾਰੀ ਬੈਲਟ ਤਰਨ ਤਾਰਨ ਦੇ ਆਲੇ ਦੁਆਲੇ ਜਿੱਥੇ ਅੱਜ ਵੀ ਸਿੱਖੀ ਦੀ ਜੇ ਕੋਈ ਗੱਲ ਜਾਂ ਈਵਨ ਖਾਲਿਸਤਾਨ ਦੀ ਲਹਿਰ ਵੇਲੇ ਵੀ ਉਹਨੂੰ ਕਹਿੰਦਾ ਹੀ ਮਿੰਨੀ ਖਾਲਿਸਤਾਨ ਸੀ, ਬਹੁਤ ਵੱਡੀ ਗਿਣਤੀ 'ਚ ਜੁਝਾਰੂ ਸਿੰਘ ਸਿੰਘਣੀਆਂ ਉਸ ਬੈਲਟ 'ਚੋਂ ਆਏ। ਸੋ ਉਹਨਾਂ 'ਚ ਜਦੋਂ ਸਿੰਘ ਆਪਣੇ ਘਰਾਂ 'ਚ ਗਏ ਤੇ ਉਹਨਾਂ ਦੀਆਂ ਸਿੰਘਣੀਆਂ ਨੇ, ਭੈਣਾਂ ਨੇ, ਮਾਤਾਵਾਂ ਨੇ ਜਿਵੇਂ ਉਹਨਾਂ ਨੂੰ ਫਿਰ ਜਿਹੜਾ ਸ਼ਰਮਿੰਦਗੀ ਦਿੱਤੀ, ਆਪ ਵੀ ਉਹਨਾਂ ਨੇ, ਕਿਉਂਕਿ ਇਹ ਵੀ ਇੱਕ ਜਦੋਂ ਤੁਸੀਂ ਪਿਆਰ ਦਾ ਅਹਿਸਾਸ ਦੇ ਵਿੱਚ ਰਹਿ ਰਹੇ ਹੁੰਦੇ ਹੋ, ਕਈ ਵਾਰੀ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਪਿਆਰ ਕਿੰਨਾ ਤੁਸੀਂ ਕਰਦੇ ਹੋ ਉਸ ਵਜੂਦ ਨੂੰ, ਗੁਰੂ ਨੂੰ।
ਤੇ ਉਹ ਵੀ ਜਦੋਂ ਆਨੰਦਪੁਰ ਤੋਂ ਵੱਖ ਹੋ ਕੇ ਆਪਣੇ ਘਰਾਂ ਵੱਲ ਤੁਰੇ ਜਾਂਦੇ ਸੀ, ਉਹਨਾਂ ਨੂੰ ਵੀ ਉਸ ਗੁਰੂ ਤੋਂ ਵੱਖ ਹੋਣ ਦੀ ਪੀੜ ਦਾ ਅਹਿਸਾਸ ਸੀ। ਉਹ ਗਿਲਟ ਵੀ ਸੀ ਕਿ ਵੀ ਅਸੀਂ ਕੀ ਕਰ ਆਏ। ਔਰ ਉਹ ਕਈ ਵਾਰ ਉਹ ਗਿਲਟ 'ਚ ਤੁਸੀਂ ਰਹਿ ਰਹੇ ਹੁੰਦੇ ਹੋ, ਅੱਗੋਂ ਤੁਹਾਨੂੰ ਕੋਈ ਰਿਅਲਾਈਜ਼ ਕਰਵਾਉਂਦਾ ਹੈ ਉਹ ਮਾਈ ਭਾਗੋ ਦੇ ਹਿੱਸੇ ਆਇਆ, ਜਾਂ ਉਹਨਾਂ ਸਾਡੀਆਂ ਮਾਤਾਵਾਂ ਉਹਨਾਂ ਭੈਣਾਂ ਦੇ ਹਿੱਸੇ ਆਇਆ ਜਿਨ੍ਹਾਂ ਨੇ ਉਹਨਾਂ ਨੂੰ ਫਿਰ ਉੱਥੋਂ ਮੋੜਿਆ। ਫਿਰ ਉਹ ਘਰੇ ਨਹੀਂ ਟਿਕੇ, ਮਾਈ ਭਾਗੋ ਦੀ ਅਗਵਾਈ ਥੱਲੇ ਕਿ ਭਾਈ ਅਸੀਂ ਟੁੱਟੀ ਗੰਢਾਉਣੀ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਬੇਦਾਵਾ ਦਾ, ਹੁਣ ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਹੀ ਦਾਅਵੇ ਦਾ ਹੈ। ਗੁਰੂ ਨੇ ਸਾਨੂੰ ਇਹ ਦਾਅਵੇਦਾਰੀ ਦਿੱਤੀ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਤੇ ਸਾਰਾ ਹੀ ਜੋ ਕੁਛ ਮੇਰਾ ਉਹ ਤੇਰਾ। ਪਿਆਰ ਤਾਂ ਇਹੀ ਹੈ, ਉਹਦੇ 'ਚ ਕੋਈ ਸ਼ਰਤਾਂ ਤਾਂ ਨਹੀਂ ਹੁੰਦੀਆਂ। ਜਦੋਂ ਤੁਸੀਂ ਇਸ਼ਕ ਹਕੀਕੀ ਦੀ ਗੱਲ ਕਰਦੇ ਹੋ ਫਿਰ ਤਾਂ ਇਹੀ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਹੁਕਮ ਦੀ ਖੇਡ ਹੀ ਇਹ ਹੈ ਕਿ ਆਪਾਂ ਆਪ ਸਮਰਪਿਤ ਕਰ ਦੇਣ। ਤੇ ਜਦੋਂ ਉਸ 'ਚੋਂ ਅਸੀਂ ਕਮਜ਼ੋਰ ਹੋ ਗਏ ਉਸ ਪਰਚੇ 'ਚੋਂ, ਤੇ ਫਿਰ ਜ਼ਾਹਰ ਹੈ ਕਿ ਇਹ ਇਤਿਹਾਸ ਤੋਂ ਅਸੀਂ ਵਾਕਿਫ ਹੈ ਕਿ ਕਿਵੇਂ ਉਹਨਾਂ ਨੇ ਗੁਰੂ ਤੋਂ ਪਹਿਲਾਂ ਹੀ ਗੁਰੂ ਸਾਹਿਬ ਜਿੱਥੇ ਉੱਚੀ ਟਿੱਬੀ 'ਤੇ ਨੇ ਉਸ ਖਿਦਰਾਣੇ ਦੀ ਢਾਬ ਦੇ ਝਾੜਾਂ ਦੇ ਉੱਤੇ ਉਹ ਵੱਡੇ ਵੱਡੇ ਕੱਪੜੇ ਪਾ ਕੇ ਉਹਨਾਂ ਨੇ ਜਿਹੜੀ ਵਜੀਦ ਖਾਂ ਦੀ ਫੌਜ ਤੁਰੀ ਆਉਂਦੀ ਆ ਉਸ ਪਾਸੇ, ਉਹਨੂੰ ਰਾਹ ਦੇ ਵਿੱਚ ਰੋਕਿਆ। 40 ਦੇ 40 ਜਿਹੜੇ ਨੇ ਉਹ ਸ਼ਹੀਦ ਹੋਏ। ਔਰ ਜਿਹੜੇ ਉਹਨਾਂ ਦੇ ਆਗੂ ਸੀ 40 ਸਿੰਘਾਂ ਦੇ, ਮਹਾਂ ਸਿੰਘ ਜਿਨ੍ਹਾਂ ਦਾ ਵਾਕਿਆ ਜਦੋਂ ਨਿਹੰਗ ਸਿੰਘ ਸੁਣਾਉਂਦੇ ਨੇ ਤਾਂ ਅੱਖਾਂ 'ਚੋਂ ਅਥਰੂ ਹੁੰਦੇ ਨੇ। ਭਾਵੇਂ ਉਹ ਇਤਿਹਾਸ ਹੈ, ਲੇਕਿਨ ਸਾਨੂੰ ਇਸ ਇਤਿਹਾਸ 'ਚੋਂ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ। ਹੁਣ ਭਾਈ ਮਹਾਂ ਸਿੰਘ ਜਿਹੜੇ ਨੇ ਉਹ ਸਿਸਕ ਰਹੇ ਨੇ, ਅਖੀਰਲਿਆ ਉਹਨਾਂ ਦਾ ਵੇੜਾ ਚੱਲ ਰਿਹਾ। 10ਵੇਂ ਪਾਤਸ਼ਾਹ ਟਿੱਬੀ ਤੋਂ ਉਤਰ ਕੇ ਥੱਲੇ ਆਉਂਦੇ ਨੇ, ਹਰ ਇੱਕ ਸਿੱਖ ਦਾ ਜਿਹੜਾ ਉਹ ਮੂੰਹ ਪੂੰਝਦੇ ਨੇ, ਆਪਣੀ ਗੋਦ 'ਚ ਉਹਨਾਂ ਦਾ ਸਿਰ ਰੱਖ ਕੇ ਅਸੀਸ ਦਿੰਦੇ ਨੇ। ਤੇ ਜਦੋਂ ਮਹਾਂ ਸਿੰਘ ਤੱਕ ਪਹੁੰਚਦੇ ਨੇ ਤਾਂ ਮਹਾਂ ਸਿੰਘ ਸਿਸਕ ਰਿਹਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਮਹਾਂ ਸਿੰਘ ਤੁਸੀਂ ਜਿਹੜਾ ਹੈ ਉਹ ਗੁਰੂ ਦਾ ਪਿਆਰ ਦੇ ਵਿੱਚ ਆਪਣਾ ਆਪਾ ਕੁਰਬਾਨ ਕਰ ਦਿੱਤਾ ਹੈ, ਮੰਗੋ ਕੀ ਮੰਗਦੇ ਹੋ। ਔਰ ਉਹ ਕਹਿੰਦੇ ਨੇ ਕਿ ਮਹਾਰਾਜ ਉਹ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਲਿਖ ਕੇ ਦੇ ਆਏ ਸੀ। ਹੁਣ ਦਾਅਵੇਦਾਰੀ ਦਾ ਦੂਜਾ ਹੁੰਦਾ ਬੇਦਾਵਾ, ਕਿ ਕੋਈ ਦਾਵਾ ਨਹੀਂ, ਤੂੰ ਸਾਡਾ ਗੁਰੂ ਨੇ, ਅਸੀਂ ਤੇਰੇ ਸਿੱਖ ਨਹੀਂ, ਉਹ ਤੁਸੀਂ ਬੇਦਾਵਾ ਪਾੜ ਦਿਓ। ਔਰ ਗੁਰੂ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਰਾਹ ਦੇ ਵਿੱਚ ਕੁਰਬਾਨ ਕੀਤਾ, ਉਹ ਬੇਦਾਵੇ ਦਾ ਕਾਗਜ਼ ਉਹਨਾਂ ਦੇ ਕਮਰ ਕੱਸੇ 'ਚ ਹੈ, ਉਸ ਨੂੰ ਉਹ ਕੱਢ ਕੇ ਉਹਦੇ ਸਾਹਮਣੇ ਪਾੜ ਦਿੰਦੇ ਨੇ। ਔਰ ਇਸ ਤੋਂ ਹੀ ਅਸੀਂ ਟੁੱਟੀ ਗੰਢੀ ਕਹਿੰਦੇ ਕਿ ਭਾਈ ਜਦੋਂ ਟੁੱਟ ਜਾਂਦੀ ਹੈ ਫਿਰ ਗੰਢਾਣ ਦੇ ਲਈ ਉਹਨਾਂ ਨੇ ਤੇ ਆਪਣੇ ਸਿਰਾਂ ਦੇ ਨਜ਼ਰਾਨੇ ਦੇ ਕੇ ਉਸ ਟੁੱਟੀ ਨੂੰ ਗੰਢਾਇਆ। ਸਾਨੂੰ ਤਾਂ ਸਿਰ ਨਹੀਂ ਦੇਣਾ ਪੈਂਦਾ। ਅਸੀਂ ਘੱਟੋ ਘੱਟ ਜਦੋਂ ਇਹ ਦਿਨ ਆਉਂਦਾ ਹੈ ਇਹ ਜ਼ਰੂਰ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਜਿਸ ਗੁਰੂ ਨੇ ਸਾਨੂੰ ਆਪਣਾ ਆਪਾ ਦੇ ਕੇ ਇੰਨਾ ਦਾਅਵੇਦਾਰ ਬਣਾਇਆ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। ਕਿ ਜਿਵੇਂ ਸਮੁੰਦਰ ਦੀਆਂ ਬੂੰਦਾਂ, ਸਮੁੰਦਰ 'ਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪਰੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੈ। ਗੁਰੂ ਨੇ ਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਹਮੇਸ਼ਾ ਲਈ ਆਪਣਾ ਬਣਾਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਕੀ ਅਸੀਂ ਬੇਦਾਵੀਏ ਨਹੀਂ ਬਣੇ ਹੋਏ? ਬਿਲਕੁਲ। ਔਰ ਅੱਜ ਜਦੋਂ ਅਸੀਂ ਉਹਨਾਂ ਸ਼ਹੀਦਾਂ ਨੂੰ 40 ਮੁਕਤਿਆਂ ਨੂੰ ਯਾਦ ਕਰਦੇ ਹਾਂ, ਰੋਜ਼ਾਨਾ ਅਰਦਾਸ ਯਾਦ ਕਰਦੇ ਹਾਂ, ਕਦੇ ਅਸੀਂ ਸਾਰੇ ਆਪਣੇ ਆਪ ਨੂੰ ਵੀ ਇਹ ਜ਼ਰੂਰ ਕਹੀਏ ਕਿ ਭਾਈ ਇਹ ਕਦੋਂ ਅਸੀਂ ਬੇਦਾਵਾਪਨ, ਕਦੋਂ ਬੇਦਾਵਾ ਪੜਵਾਉਣਾ, ਕਦੋਂ ਟੁੱਟੀ ਗੰਢਾਉਣੀ ਹੈ, ਕਦੋਂ ਗੁਰੂ ਦੇ ਨਾਲ ਜੁੜਨਾ। ਸੋ ਅਸੀਂ ਜਿਹੜਾ ਜਿੱਥੇ 40 ਮੁਕਤਿਆਂ ਨੂੰ, ਕਿਉਂਕਿ ਉਹ ਫਿਰ 40 ਬੇਦਾਵੀਏ ਨਹੀਂ ਰਹੇ, ਆਪਣਾ ਆਪਾ ਦੇ ਕੇ ਗੁਰੂ ਸਾਹਿਬ ਦੇ ਮੁਖਾਰਬਿਨ ਤੋਂ ਉਹਨਾਂ ਨੇ ਮੁਕਤੇ ਦਾ ਲਕਬ ਪਾਇਆ। ਮੁਕਤੇ ਦਾ ਮਤਲਬ ਹੈ ਫ੍ਰੀ, ਲਿਬਰੇਟਡ, ਸਾਲਵੇਟਡ। ਜਿਨ੍ਹਾਂ ਦੀ ਸਾਲਵੇਸ਼ਨ ਹੋਈ ਹੈ ਉਹ ਹੁਣ ਕਿਸੇ ਬੰਦਸ਼ 'ਚ ਨਹੀਂ ਨੇ, ਉਹਨਾਂ ਦੇ ਕੋਲ ਰੱਬ ਦੀ ਗੋਦ ਹੈ, ਗੁਰੂ ਦੀ ਗੋਦ ਹੈ। ਦੂਸਰਾ ਪਾਰਟ ਅਸੀਂ ਇਹ ਦੇਖ ਰਹੇ ਹਾਂ ਕਿ ਕੁਛ ਨਾ ਕੁਛ ਜੋ ਵਾਪਰਦਾ ਹੈ ਸਾਡੀ ਧਰਤੀ 'ਤੇ। 26 ਜਨਵਰੀ ਵੀ ਨੇੜੇ ਆ ਰਿਹਾ ਹੈ, ਉਸ ਨੂੰ ਲੈ ਕੇ ਅਸੀਂ ਆਲਰੇਡੀ ਇੱਕ ਟੌਪਿਕ ਡਿਸਕਸ ਕੀਤਾ ਸੀ ਕਿ ਇਹ ਜਦੋਂ ਵੀ 15 ਅਗਸਤ 26 ਜਨਵਰੀ ਆਉਂਦਾ ਹੈ ਕੋਈ ਨਾ ਕੋਈ ਸ਼ਰਾਰਤ ਜਿਹੜੀ ਹੈ ਉਹ ਹੁੰਦੀ ਹੈ।
ਉਹਨਾਂ ਦੀ ਰਡਾਰ ਸਕਰੀਨ ਤੇ ਕਿ ਭਾਈ ਕੁਛ ਨਾ ਕੁਛ ਐਸਾ ਹੈ ਜਿਹਨੂੰ ਫਿਰ ਖੌਫ ਵੀ ਪੈਦਾ ਕਰਨਾ ਜਨਤਾ ਦੇ ਵਿੱਚ, ਆਪਣੀ ਮੁਸਤੈਦੀ ਵੀ ਦਿਖਾਣੀ ਕਿ ਅਸੀਂ ਕਿੰਨੇ ਅਲਰਟ ਹੈ। ਪਰ ਇਸ ਆਨੇ ਬਹਾਨੇ ਨਾਲ ਖਾਲਿਸਤਾਨ ਦੀ ਲਹਿਰ ਨੂੰ ਔਰ ਫਿਰ ਕਸ਼ਮੀਰੀਆਂ ਨੂੰ ਵੀ ਨਾਲ ਜੋੜਨਾ, ਫਿਰ ਉਹਨਾਂ ਸਾਰਿਆਂ ਨੂੰ ISI ਦੇ ਨਾਲ ਜੋੜਨਾ। ਇਹ ਫੇਵਰਿਟ ਪਾਸ ਟਾਈਮ ਹੈ 15 ਅਗਸਤ 26 ਜਨਵਰੀ ਦੇ ਮੌਕਿਆਂ 'ਤੇ ਪਿਛਲੇ 36-37 ਸਾਲ ਤੋਂ ਅਸੀਂ ਦੇਖ ਰਹੇ। ਔਰ ਇਹ ਜਦੋਂ ਮੈਂ ਇਸ ਦਾ ਜ਼ਿਕਰ ਕੀਤਾ 2-3 ਦਿਨ ਪਹਿਲਾਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਚਿੱਠੀ ਅਸੀਂ ਪੜ੍ਹੀ ਸੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਕਿਵੇਂ ਜਿਹੜਾ ਰਿਪਬਲਿਕ ਡੇ ਨੇੜੇ ਆਉਂਦੇ ਆ ਸਿੱਖਾਂ ਨੂੰ ਟਰੈਪ ਕਰਨਗੇ। ਤੇ ਮੈਂ ਅੱਜ ਜਦੋਂ ਮੀਡੀਆ ਨੂੰ ਮੋਨੀਟਰ ਕਰ ਰਿਹਾ ਸੀ ਕਿ ਦੇਖੋ ਕਿਵੇਂ ਚਲਾਕੀਆਂ ਤਾਂ ਮਾਰਦੇ ਨੇ, ਲੇਕਿਨ ਕਿਉਂਕਿ ਇਹ ਸਮਝਦੇ ਆਪਣੇ ਆਪ ਨੂੰ ਬਹੁਤ ਚਲਾਕ ਨੇ ਪਰ ਫੜੇ ਵੀ ਜਾਂਦੇ ਨੇ। ਅੱਜ 4 ਥਾਵਾਂ ਦੇ ਉੱਤੇ RDX ਦੀ ਬਰਾਮਦਗੀ ਦੀਆਂ ਖਬਰਾਂ, ਔਰ ਚਾਰੋਂ ਡਿਫਰੈਂਟ ਥਾਵਾਂ, ਦਿੱਲੀ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਅੰਮ੍ਰਿਤਸਰ, ਅਟਾਰੀ ਤੇ ਔਰ ਕਸ਼ਮੀਰ ਦੇ ਵਿੱਚ। ਔਰ ਇਹ ਜਿਹੜਾ ਸੀ ਕਿ ਵੀ ਇਹਨਾਂ ਨੇ ਅਜੇ ਤਾਂ ਇਹਨਾਂ ਨੇ ਫੜ ਲਏ ਨੇ, ਔਰ ਅਜੇ ਅੱਜ ਅਸੀਂ 14 ਜਨਵਰੀ ਨੂੰ ਗੱਲ ਕਰ ਰਹੇ ਹਾਂ, ਵਿਚਾਲੇ ਦਿਨ ਨੇ। ਹੋ ਸਕਦਾ ਆਉਣ ਵਾਲੇ 12 ਦਿਨਾਂ 'ਚ ਜਿਹੜੀ ਕੋਈ ਨਾ ਕੋਈ ਘਟਨਾ ਕਿਤੇ ਨਾ ਕਿਤੇ ਕਰਵਾ ਦੇਣ, ਪਰ ਪਹਿਲਾਂ ਹੀ ਉਹਨਾਂ ਨੇ ਦੱਸ ਦਿੱਤਾ ਕਿ ਦੇਖੋ ਇਹ ਹੋਣ ਜਾ ਰਿਹਾ। ਔਰ ਮੈਂ ਭਾਵੇਂ ਡੀਟੇਲ ਨਹੀਂ ਪੜ੍ਹ ਸਕਾਂਗਾ, ਲੇਕਿਨ ਮੈਂ ਪਹਿਲਾਂ ਖਬਰਾਂ ਦਿੱਲੀ ਤੋਂ ਸ਼ੁਰੂ ਕਰਦੇ ਕਿ ਦਿੱਲੀ ਦੇ ਰਿਲੇਟਡ ਖਬਰ ਹੈ ਕਿ ਵੀ IED ਹੁੰਦਾ ਹੈ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। IED found in unattended bag at Delhi's Ghazipur Flower Market ahead of Republic Day celebrations. The explosive was kept in an iron box and concealed in black colored backpack. ਕਾਲੇ ਰੰਗ ਦੇ ਬੈਕਪੈਕ 'ਚ ਲੋਹੇ ਦੇ ਬਾਕਸ 'ਚ IED ਦਿੱਲੀ ਦੇ ਗਾਜ਼ੀਪੁਰ ਦੀ ਫਲਾਵਰ ਮਾਰਕੀਟ ਦੇ ਵਿੱਚ ਰੱਖੀ ਹੋਈ ਸੀ। ਔਰ ਐਨ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ ਸਟਫਡ ਵਿਦ RDX, ਉਹਦੇ 'ਚ RDX ਭਰਿਆ ਹੋਇਆ ਸੀ, ਐਂਡ ਐਮੋਨੀਅਮ ਨਾਈਟ੍ਰੇਟ was found inside an unattended bag. ਬਾਕੀ in Friday morning it was later diffused. ਉਹਨਾਂ ਨੇ ਆਪਣੇ ਐਕਸਪਰਟਸ ਸੱਦੇ ਔਰ ਉਹਨਾਂ ਨੇ ਉਹਨੂੰ ਜਿਹੜਾ ਡਿਫਿਊਜ਼ ਕੀਤਾ। ਔਰ ਐਕਸਪਲੋਸਿਵ ਪ੍ਰਾਈਮਾ ਫੇਸ਼ੀ ਲੁਕਸ ਟੂ ਬੀ ਏ mix of RDX and ammonium nitrate. It was about 3 kilogram in weight and there were some sharpenel embedded. ਉਹਦੇ 'ਚ ਤਿੱਖੇ ਸ਼ਾਰਪਨਲ ਸੀ ਐਮਬੈਡ ਕੀਤੇ ਹੋਏ ਸੀ, ਔਰ 3 ਕਿਲੋ ਭਾਰ ਦਾ ਉਹ ਸੀ। ਔਰ ਨੈਸ਼ਨਲ ਸਿਕਿਉਰਿਟੀ ਗਾਰਡ ਆਫਿਸਰ ਨੇ ਕਿਹਾ ਕਿ ਵੀ ਇਹ ਦਿੱਲੀ ਪੁਲਿਸ ਨੂੰ 11 ਵਜੇ ਖਬਰ ਮਿਲੀ ਔਰ ਸਾਡੀ ਇੱਕ ਟੀਮ ਉੱਥੇ ਪਹੁੰਚੀ, ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਐਕਸਪਰਟ ਵੀ ਆ ਗਏ। ਹੈਵੀ ਮੈਟਲ ਕੰਟੇਨਰ ਜਿਹੜਾ ਉਹ ਕੰਟੇਨਰ ਵੈਸਲ ਵੀ ਸੀ ਉਸ ਟਰੱਕ ਦੇ ਵਿੱਚ ਜਿਹੜਾ ਮਾਰਕੀਟ 'ਚ ਪਹੁੰਚਿਆ, ਔਰ ਉਹਨਾਂ ਨੇ ਉਹਨੂੰ ਡਿਫਿਊਜ਼ ਕਰਤਾ। ਪਰ ਡਿਫਿਊਜ਼ ਕਰਨ ਤੋਂ ਪਹਿਲਾਂ ਉਹਨਾਂ ਨੇ ਉਹਦਾ ਭਾਰ ਜ਼ਰੂਰ ਕੀਤਾ, ਔਰ 3 ਕਿਲੋ ਬਿਲਕੁਲ ਕੋਈ ਛਟਾਂਗ ਵੱਧ ਘੱਟ ਨਹੀਂ ਸੀ। ਔਰ ਇਹ ਖਬਰ ਦਿੱਲੀ ਦੇ ਹਵਾਲੇ ਨਾਲ। ਹੁਣ ਉੱਥੋਂ ਸਿੱਧਾ 300-400 ਮੀਲ ਅੰਮ੍ਰਿਤਸਰ ਆ ਜਾਓ, ਅਟਾਰੀ ਬਾਰਡਰ 'ਤੇ ਆ ਜਾਓ, ਔਰ ਇਹ ਖਬਰ ਹੈ 5 ਕਿਲੋਗ੍ਰਾਮ, ਹੁਣ 3 ਕਿਲੋ ਦਿੱਲੀ 'ਚ ਮਿਲਿਆ ਸੀ, ਹੁਣ ਇਹ ਅਟਾਰੀ ਤਾਂ 5 ਕਿਲੋਗ੍ਰਾਮ RDX seized from near international border in Amritsar's Atari. The STF has rounded up several people for questioning. ਉੱਥੇ ਤਾਂ ਉਹਨਾਂ ਨੇ ਡਿਸਪੋਜ਼ ਕਰਤਾ ਮਾਰਕੀਟ 'ਚ ਕਿ ਜੀ ਅਨਨੋਨ ਹੈ ਦੂਜਾ। ਹੁਣ ਇੱਥੇ ਕਿਉਂਕਿ ਆਲਰੇਡੀ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ, ਸੋ ਹੁਣ ਲੋਕਾਂ ਨੂੰ ਵੀ ਇਹ ਦੱਸਣਾ ਕਿ ਵੀ 26 ਜਨਵਰੀ ਆ ਗਈ, ਔਰ ਨਾਲ ਇਹ ਦੱਸਣਾ ਕਿ ਵੀ ਇੱਥੇ ਰਾਜ ਤੁਹਾਡਾ ਨਹੀਂ, ਇੱਥੇ ਸਾਡਾ ਹੈ। An improvised explosive device and some Indian currency notes, ਇੱਥੇ ਹੁਣ ਇੰਡੀਅਨ ਕਰੰਸੀ ਵੀ ਮਿਲ ਗਈ, were found on Friday concealed in a bag lying in the Atari Pachivind Road in Punjab's Amritsar close to India-Pakistan border. ਹੁਣ ਇਹ ਬਾਰਡਰ ਦੇ ਨੇੜੇ, ਔਰ ਪੂਰਾ ਬੈਗ ਉਹਦੇ 'ਚ ਇੰਡੀਅਨ ਕਰੰਸੀ ਨੋਟ ਵੀ ਨੇ। ਸਪੈਸ਼ਲ ਟਾਸਕ ਫੋਰਸ ਪੰਜਾਬ ਪੁਲਿਸ launched a search operation, ਉਹ ਮਿਲ ਗਿਆ। ਉਸ ਤੋਂ ਬਾਅਦ ਹੁਣ ਪਿੰਡਾਂ 'ਚੋਂ ਸਰਚ ਕਰ ਰਹੇ ਨੇ। Specific input drugs and explosive and recovered the bag just before the assembly polls in Punjab. ਹੁਣ ਦਿੱਲੀ ਵਾਲੀ ਘਟਨਾ ਨੂੰ ਉਹ ਰਿਪਬਲਿਕ ਡੇ ਨਾਲ ਜੋੜ ਰਹੇ ਨੇ। ਇੱਥੇ ਕਹਿ ਰਹੇ ਨੇ ਦੇਖੋ ਜੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਹ ਕੰਮ ਕੀਤਾ, ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ IED weighing 5 kilo was found concealed in a bag at Atari Pachivind Road. Some Indian currency notes were also found inside a assistant
इंस्पैक्टर जनरल रशपाल सिंह कह रहे हैं। फिर वही लंबी चौड़ी खबर कि ये जड़ा सब मिले दिस इज़ ऑन द हील्स ऑफ ए बस्टिंग ए टेररिस्ट मॉड्यूल बैक्ड बाई ISYF पंजाब पुलिस हैड सीज्ड दिस। वो हुण पाकिस्तान नाल जोड़ दिता कि ISYF का लखविंदर सिंह रोडे लखबीर सिंह रोडे पाकिस्तान च है, उत्थों भेजिया ऑलरेडी असी जड़ा उन्होंने जड़ा पहला लभ्या कि भी की है। और पहला उन्होंने एक डेटोनेटिंग कॉर्ड 5 एक्सप्लोसिव फ्यूजेस अलॉन्ग विद वायर्स 12 लाइव कार्टरेजेस एंड AK-47 राइफल जड़ियाँ ने वो असी थर्सडे फड़ियाँ सी। और ये जड़ा उन्होंने बड़ा वड्डे धमाके करने सी। और इस दे नाल रिकवरी वॉज मेड एट बाई द डिस्कलोजर स्टेटमेंट ऑफ एक्यूज अमनदीप कुमार एलियस मंत्री ऑफ विलेज लखनपुर इन ये हुण गुरदासपुर मॉड्यूल भी उत्थे नौजवानों को चुकना शुरू किया होया है और उन्होंने दे नाल जोड़िया। हुण तीसरी खबर असी देखते हैं डेज आफ्टर टेरर मॉड्यूल बस्ट 2.5 किलोग्राम RDX सीज्ड इन गुरदासपुर पाकिस्तान बेस्ड ISF चीफ लखबीर रोडे डिलीवर्ड कंसाइनमेंट DGP। हुण DGP ब्रीफ कर रहा है। हुण गुरदासपुर च पहुँचते हैं उत्थे दिल्ली 3 किलो सी, इत्थे 5 किलो होया, इत्थे 2.5 किलो होया गुरदासपुर RDX है। 3 days after having busted a major terror module backed by ISF with the arrest of 6 of its operatives, already 6 सिख नौजवान उन्होंने गिरफ्तार किए हुए हैं। और इस सारे चों खुद डायरैक्टर जनरल पुलिस VK भवरा ब्रीफ कर रहा है कि भाई ये असी बहुत वड्डी प्राप्ति कर लई, नहीं तो ये टैरर मॉड्यूल के थले ये जड़ा सी इन्होंने पंजाब भर दे विच जड़ा ये करना सी। और इस सारे तो बाद फिर चौथी खबर असी हुण कल्ला जे सिखां दे नाल ही खालिस्तान नाल जोड़िया तो फिर ISI का काम पूरा तो नहीं हुंदा। हुण पंजवीं खबर तुसी चौथी खबर देखते हो IED वही फाउंड इन श्रीनगर एन कश्मीर च पहुँच गए डिफ्यूज्ड इट वॉज फाउंड इन नॉरवटा एरिया ऑफ द सिटी कि जी उत्थे मिले और उन्होंने डिफ्यूज़ करता है। सिक्योरिटी फोर्सेस फ्राइडे डिटेक्टेड एंड डिफ्यूज्ड एन इम्प्रोवाइज्ड एक्सप्लोसिव डिवाइस IED इन नोवाटा एरिया ऑफ द सिटी। पुलिस एंड CRPF डिटेक्टेड ए सस्पिशियस बैग एट ख्वाजा बाजार चौक नोवाटा एरिया ऑफ श्रीनगर। इहदा वैसे जड़ा उन्होंने भार नहीं चुक्या, भार नहीं किया। ही सैड a team of bomb disposal squad was called to the spot which found 4 to 5 liter pressure cooker suspicious in the ਉਹਦੇ ਚ ਕਿਹਾ ਜੀ ਉਹ ਪ੍ਰੈਸ਼ਰ ਕੁੱਕਰ ਚ ਰੱਖਿਆ ਸੀ 5 ਕਿਲੋ ਦਾ ਪ੍ਰੈਸ਼ਰ ਕੁੱਕਰ। ਉਹੀ ਤੁਸੀਂ ਕੁੱਕਰ ਖਰਾਬ ਕਰਨਾ ਸੀ ਕਿਸੇ ਗਰੀਬ ਨੂੰ ਹੀ ਦੇ ਦਿੰਦੇ ਜਿਹੜੇ ਜੇ ਤੁਸੀਂ ਕੁੱਕਰ ਚ ਹੀ ਬੰਬ ਚਲਾਉਣਾ ਸੀ। ਪਰ ਹੁਣ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਤਾਂ ਫਿਰ ਇਹ ਗੱਲ ਬੜੀ ਕਲੀਅਰ ਹੈ ਕਿ ਇਹ 4 ਖਬਰਾਂ ਸਾਈਮਲਟੇਨੀਅਸਲੀ ਸਣੇ ਭਾਰ ਜੋਖਣ ਦੇ। और तुसी उन्हां दी जियोग्राफिकल लोकेशन देखो दिल्ली अमृतसर अटारी बॉर्डर अमृतसर गुरदासपुर। हुण अमृतसर गुरदासपुर दोनों सरहदी जिले ने पाकिस्तान नाल, उधर श्रीनगर कश्मीर। हुण जे ये गल्लां साडे एक वड्डे तबके नूं समझ नहीं आंदियां और अज भी एक तबका जदों पंजाब दी गल करेगा उन्हां नूं उही लफज जिवें मैं कहा सी कदे उहनूं अतवाद दे नाल जोड़ देणगे कदे होर होएगा। और इत्थों तक कि एक पासे पंजाब दे विच किस किस्म दी सर्कस की जा रही है, पोलिटिकल सर्कस। उन्हें केजरीवाल ने ड्रामा किया कि जी असी पंजाब दा चीफ मिनिस्टर चेहरा कौन होएगा, मैं भगवंत मान नूं कहा तू बन जा, उन्हें कहा नहीं लोकां तो पुछ लो। और उन्होंने जिहड़ा एक प्रैस कॉन्फ्रेंस करके फोन नंबर दिता है कि इहदे ते दस दिओ। फिर अज उन्हां दा जिहड़ा ओपोजिशन दा लीडर है हरपाल सिंह चीमा वो पंजाब वो प्रैस कॉन्फ्रेंस करके कह रहा कि कमाल हो गई 24 घंटिया दे विच पता नहीं 5 लाख सानू कालां आईयां, इन्ने SMS आए ने। वो डॉक्टर धर्मवीर गांधी ने कहा कि भाई जे झूठ ही बोलना सी घट्टो घट्ट 4-5 फोन लाइनां दे दिंदे। लगदा तो सही कि भी तुहानू लख काल उहदे ते आई है तो लख लख जड़ियां वंड के दे दिंदे कि भी तुहाडा। हुण एक पासे ये ड्रामेबाजी हो रही है, दूसरे पासे असी ये देख रहे हैं कि प्रोफैसर दविंदरपाल सिंह भुल्लर जिन्हां दी फाइल केजरीवाल दे टेबल ते सी कि भाई उहदी नो ऑब्जैक्शन होए तो दविंदरपाल सिंह भुल्लर जिहड़े लगभग 25 साल तो ज़्यादा उन्होंने हो गया वो बाहर आन,
ਉਹਨੇ ਆਬਜੈਕਸ਼ਨ ਲਾ ਕੇ ਨਾ ਕਰ ਦਿੱਤੀ। ਹੁਣ ਹੈਰਾਨੀ ਤਾਂ ਹੁੰਦੀ ਹੈ ਕਿ ਅੱਜ ਪੰਜਾਬ 'ਚ ਕਿਵੇਂ ਸਿੱਖ ਕੌਮ ਨੂੰ ਲੁੱਟਣ ਦੇ ਲਈ ਹੁਣ ਇਹੀ ਕੇਜਰੀਵਾਲ ਜਦੋਂ 2014 ਦੇ ਵਿੱਚ ਇਹ ਫਾਈਲ ਮੂਵ ਹੋਈ ਸੀ, ਉਦੋਂ ਪੰਜਾਬ ਦੇ ਵਿੱਚ ਅਜੇ ਬਾਹਰਲੇ ਸਿੱਖਾਂ ਦਾ ਪੈਸਾ ਔਰ ਦੂਜਾ ਵੀ ਸੀ, ਉਦੋਂ ਉਹਦੀ ਅਪਰੋਚ ਇਹ ਸੀ ਦੱਸਣ ਦੇ ਲਈ ਕਿ ਜੀ ਦੇਖੋ ਮੈਂ ਤਾਂ ਹਮਦਰਦੀ ਰੱਖਦਾ ਜਿਹੜੇ ਬੇਗੁਨਾਹ ਨੇ ਔਰ ਦੂਸਰੇ ਨੇ। ਹੁਣ 2014 ਤੋਂ 8 ਸਾਲ ਬਾਅਦ ਉਹ ਟੋਟਲ ਇਨਕਾਰੀ ਹੈ। ਔਰ ਅੱਜ ਵੀ ਜੇ ਪੰਜਾਬ ਦੇ ਵਿੱਚ ਉਹਨਾਂ ਦੇ ਜਿੰਨੇ ਸਰਵੇ ਦੂਜੇ ਤੀਜੇ ਨੇ ਉਹ ਦੱਸ ਰਹੇ ਨੇ ਜੀ ਆਮ ਆਦਮੀ ਦੀ बढ़त ਹੈ। ਕਿ ਅਸੀਂ ਇੰਨੇ ਬੇਗੈਰਤ ਹੋ ਗਏ ਕਿ ਵੀ ਸਾਨੂੰ ਇਹ ਸਮਝ ਨਹੀਂ ਆਉਂਦਾ ਹੈ। ਇੱਕ ਪਾਸੇ ਅਮਰਿੰਦਰ ਸਿੰਘ ਹੈ ਜਿਹੜਾ ਇੱਕ ਤੋਂ ਬਾਅਦ ਇੱਕ ਝੂਠ ਬੋਲਦਾ ਹੈ। ਉਹਨੇ ਪੰਜਾਬ ਦਾ ਅੱਧਾ ਪੰਜਾਬ BSF ਦੇ ਹਵਾਲੇ ਕਰਨ ਦੀ ਹਮਾਇਤ ਇਹ ਕਹਿ ਕੇ ਕੀਤੀ ਕਿ ਜੀ ਬੜਾ ਖਤਰਨਾਕ ਪਾਕਿਸਤਾਨੀ ਡਿਜ਼ਾਈਨ ਨੇ ISI ਦੇ। ਇਹ ਉਹੀ ਕਲਾਸ ਹੈ ਜਿਹੜੀ ਕਰਤਾਰਪੁਰ ਕੋਰੀਡੋਰ ਦਾ ਵੀ ਵਿਰੋਧ ਕਰਦੇ ਹੈ। ਉਹਦਾ ਆਪਣਾ ਜਿਹੜਾ IG ਸੀ ਦਿਨਕਰ ਗੁਪਤਾ ਉਹ ਕਹਿ ਰਿਹਾ ਸੀ ਕਿ ਜੀ ਇਹ ਤਾਂ ਜੇ ਸਵੇਰੇ ਜਾਣਗੇ ਕਰਤਾਰਪੁਰ ਸਾਹਿਬ ਔਰ ਉੱਥੋਂ ਟ੍ਰੇਨਿੰਗ ਵੀ ਚਾਂਦਮਾਰੀ ਵੀ ਉਹਦੇ ਜਾ ਕੇ ਜਿਹੜੀ ਹੈ ਸ਼ੂਟਿੰਗ ਰੇਂਜ 'ਤੇ ਉਹਨਾਂ ਨੂੰ ਕਰਕੇ ਔਰ ਬੌਂਬ ਕਿਵੇਂ ਜਿਹੜਾ ਉਹਨੂੰ ਇਕੱਠਾ ਕਰਨਾ, ਉਹ ਡਿਵਾਈਸ ਕਿਵੇਂ ਬਣਾਉਣੀ ਆ, ਉਹ ਤਾਂ ਜਿਹੜਾ ਜਾਏਗਾ ਉਹ ਸਵੇਰੇ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ। ਉਹ ਵੀ ਪੰਜਾਬ ਦੇ ਵਿੱਚ ਉਵੇਂ ਹੀ ਜਿਹੜੇ ਨੇ ਉਹ ਦੰਦ ਦਨਾਉਂਦੇ ਫਿਰ ਰਹੇ ਨੇ। ਕੇਜਰੀਵਾਲ ਇਸ ਆਪਣੀ ਹਰਕਤ ਤੋਂ ਬਾਅਦ ਤੇ ਇਹਦੇ ਜਿਹੜਾ ਇਹਨੂੰ ਤਾਂ ਜਿਹੜਾ ਉਹ ਲੁੱਕ ਦੇ ਡਰਮ ਦੇ ਨਾਲ ਕਾਲਾ ਕਰਨਾ ਚਾਹੀਦਾ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਲੁੱਕ ਦੇ ਡਰਮ 'ਚ ਸੁੱਟ ਦੇਣਾ ਚਾਹੀਦਾ, ਕਿਉਂਕਿ ਉਹ ਤਾਂ ਹੋਏਗਾ ਜੇ ਗਰਮ ਲੁੱਕ ਹੋਏਗੀ। ਹਾਂ ਜੇ ਠੰਡੀ ਹੋਏ ਫਿਰ ਤਾਂ ਸੁੱਟ ਦੇਣਾ ਚਾਹੀਦਾ। ਔਰ ਵੀ ਇਸ ਲੈਵਲ ਦੇ ਲੋਕ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਉਹੀ ਦਿੱਲੀ ਦਾ ਮੀਡੀਆ ਉਸੇ ਹੀ ਜ਼ੋਰ ਦੇ ਨਾਲ ਲੱਗਾ ਹੋਇਆ ਜੋ ਵੀ ਇਹਨਾਂ ਦਾ ਰਿਪਬਲਿਕ ਆਜ ਤੱਕ ਇਹ ਉਹ ਈਵਨ ਪ੍ਰਿੰਟ ਮੀਡੀਆ ਟਾਈਮਜ਼ ਆਫ ਇੰਡੀਆ ਨੇ ਇੱਕ ਕਾਰਟੂਨ ਬਣਾ ਕੇ ਅੱਜ ਪਿਛਲੇ ਕੱਲ੍ਹ ਰੱਖਿਆ ਕਿ ਉਹਦੇ 'ਚ ਇਹ ਪਾਕਿਸਤਾਨੀ ਫੌਜੀ ਚੀਫ ਜਿਹੜਾ ਆਪਣੀ ਯੂਨੀਫਾਰਮ 'ਚ ਦਿਖਾਇਆ ਇੱਕ ਕੇਸਾਧਾਰੀ ਖੁੱਲ੍ਹੀ ਦਾੜੀ ਵਾਲਾ ਨੌਜਵਾਨ ਬੈੱਡ 'ਤੇ ਪਿਆ ਅਤੇ ਉਹਨੂੰ ਉਹ ਲਾਇਆ ਹੋਇਆ ਕਿ ਉਹ ਕਹਿ ਰਿਹਾ ਵੀ ਫਿਕਰ ਨਾ ਕਰ ਮੈਂ ਬੂਸਟਰ ਤਿਆਰ ਉਹ ਉੱਤੇ ਖਾਲਿਸਤਾਨ ਲਿਖਿਆ ਕਿ ਵੀ ਆਰ ਪ੍ਰੀਪੇਅਰਿੰਗ ਐਨ ਬੂਸਟਰ ਫॉर ਖਾਲਿਸਤਾਨ। ਕਿ ਵੀ ਜਿਵੇਂ ਹੁਣ ਖਾਲਿਸਤਾਨ ਦੀ ਮੂਵਮੈਂਟ ਡੈਡ ਹੈ ਉਹਨੂੰ ਐਜ਼ ਏ ਜਿਹੜਾ ਹਾਫ ਡੈਡ ਦਿਖਾਇਆ, ਉਹਨੂੰ ਕਿਹਾ ਜੀ ਕੋਈ ਨਹੀਂ ਅਸੀਂ ਬੂਸਟਰ ਲਾ ਕੇ ਤੁਹਾਨੂੰ ਜਿਹੜਾ ਵਾਪਸ ਖੜਾ ਕਰਦੇ ਹਾਂ। ਹੁਣ ਮਤਲਬ ਇਸ ਲੈਵਲ ਦੇ ਉੱਤੇ ਰਿਡੀਕਿਊਲ ਔਰ ਈਵਨ ਕਿਸ ਹੱਦ ਤੱਕ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਉਹ HS ਪਨਾਂਗ ਹੈ ਤਾਂ ਸਾਰੇ ਹੀ ਖੁਦ ਉਹ ਫੌਜੀ ਜਨਰਲ ਰਿਹਾ, ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ, ਉਹਨੇ ਵੀ ਕੱਲ੍ਹ ਇੱਕ ਆਰਟੀਕਲ ਲਿਖਿਆ। ਹਾਲਾਂ ਉਹਨੇ ਕਿਹਾ ਜੀ ਦੇਖੋ ਅਸੀਂ ਕਿਹੜਾ ਹਿੰਦੂਤਵਾ ਦਾ ਵਿਰੋਧ, ਫਿਰ ਵੀ ਵਾਈ ਦੇ ਆਰ ਟਾਰਗੇਟਿੰਗ ਅਸ ਵਿਦ ਖਾਲਿਸਤਾਨੀ। ਸੋ ਇਹ ਜਿਹੜਾ ਇੱਕ ਫੌਜੀ ਮਾਈਂਡ ਸੈੱਟ ਹੈ ਇਹਨਾਂ ਦੇ ਦਿਮਾਗ ਤਾਂ ਉਹੀ ਕੱਢੇ ਹੋਏ ਨੇ ਬਾਹਰ, ਪੈਨਸ਼ਨ ਦਿੱਤੀ ਹੋਈ ਹੈ, ਦਿਮਾਗ ਰੱਖਿਆ ਹੋਇਆ। ਲੇਕਿਨ ਇਹਨਾਂ ਨੂੰ ਵੀ ਜਿਵੇਂ ਏਸ਼ੀਆਡ 82 ਦੇ ਵੇਲੇ ਜਦੋਂ ਇਹ ਫੌਜੀ ਬੜੇ ਆਪਣੇ ਲਾ ਕੇ ਤਗਮੇ ਔਰ ਦੂਜੇ ਜਿਹੜੇ ਨੇ ਉਹ ਪੰਜਾਬ ਤੋਂ ਕ੍ਰਾਸ ਕੀਤੇ ਤੇ ਜਿਉਂ ਹੀ ਸ਼ੰਭੂ ਬਾਰਡਰ ਕ੍ਰਾਸ, ਇੱਕ ਬ੍ਰਿਗੇਡੀਅਰ ਨੇ ਆਪਣਾ ਐਕਸਪੀਰੀਅੰਸ ਸੁਣਾਇਆ, ਜਿਉਂ ਹੀ ਬਾਰਡਰ ਕ੍ਰਾਸ ਕੀਤਾ ਸ਼ੰਭੂ ਦਾ ਇੱਕ ਲੰਮੇ ਢੰਗੇ ਇੱਕ ਜਾਟ ਹਰਿਆਣਵੀ ਨੇ ਉਹਨੂੰ ਰੋਕ ਲਿਆ ਉਹਦੇ 'ਤੇ ਬਾਰਡਰ 'ਤੇ, ਕਿਉਂਕਿ ਭਜਨ ਲਾਲ ਨੇ ਇਹ ਇੰਦਰਾ ਗਾਂਧੀ ਨੂੰ ਅਸ਼ੋਰ ਕੀਤਾ ਸੀ ਕਿ ਫਿਕਰ ਨਾ ਕਰ, ਇੱਕ ਵੀ ਸਿੱਖ ਨਾ ਬਾਈ ਟ੍ਰੇਨ ਨਾ ਬਾਈ ਬੱਸ ਨਾ ਕੋਈ ਹੋਰ ਵਹੀਕਲ ਦੇ ਉਹ ਹਰਿਆਣੇ 'ਚੋਂ ਮੈਂ ਨਹੀਂ ਨਿਕਲ ਦਿਆਂਗਾ, ਕੋਈ ਦਿੱਲੀ ਤੱਕ ਨਹੀਂ, ਔਰ ਪਹੁੰਚਣ ਵੀ ਨਹੀਂ ਦਿੱਤਾ ਉਹਨੇ। ਉਹਨਾਂ ਨੇ ਜਿਵੇਂ ਸਿੱਖਾਂ ਨੂੰ ਜ਼ਲੀਲ ਕੀਤਾ। ਹੁਣ ਕਿਉਂਕਿ ਏਸ਼ੀਆਡ 82 ਦਿੱਲੀ ਦੇ ਵਿੱਚ ਵੱਡਾ ਟੂਰਨਾਮੈਂਟ ਚੱਲ ਰਿਹਾ ਸੀ ਔਰ ਉਹਦੇ 'ਤੇ ਜਾਣਾ ਚਾਹੁੰਦੇ ਸੀ। ਸੋ ਇਹ ਵੀ ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਸੱਜ ਧੱਜ ਕੇ ਗਏ, ਉਹਨੇ ਰੋਕੀ ਉਹਦੀ ਗੱਡੀ, ਉਹਨੇ ਆਪਣਾ ID ਕਾਰਡ ਕੱਢ ਕੇ ਦਿਖਾਇਆ, ਉਹ ਅੰਦਰੋਂ ਕਹਿੰਦਾ ਇਹ ਗੱਤੋ ਸਾ ਨਾ ਦਿਖਾਲ ਮੁਝਕੋ ਉੱਤਰ ਕਾਰਮਾਸ। ਉਦੋਂ ਵਾਪਸ ਆ ਕੇ ਫਿਰ ਉਹ ਜਿਹਨਾਂ ਪਹਿਲੇ ਕੁਛ ਨੌਜਵਾਨਾਂ ਨੂੰ ਜਿਹੜੇ ਸੈਮੀਨਾਰ ਕਰਨਾ ਚਾਹੁੰਦੇ ਸੀ ਪੰਜਾਬ ਨਾਲ ਜ਼ਿਆਦਤੀਆਂ 'ਤੇ, ਤਾਂ ਉੱਤੋਂ ਫੰਡ ਲੈਣ ਗਏ ਸੀ, ਤਾਂ ਉਹ ਬੋਸਟ ਕਰ ਰਿਹਾ ਸੀ ਜੀ ਕੀ ਹੋਇਆ ਸਾਨੂੰ, ਮੇਰਾ ਪੁੱਤਰ ਇੱਕ ਕਰਨਲ ਹੈ, ਇੱਕ ਮੇਜਰ ਹੈ ਔਰ ਫਲਾਣਾ ਢਿਮਕਾ। ਉਹਨੇ ਮੈਸੇਜ ਭੇਜਿਆ ਕਿ ਨਹੀਂ ਨਹੀਂ ਆ ਕੇ ਲੈ ਲਓ ਮਦਦ ਜੋ ਕਰਨੀ ਇੱਥੇ। ਹੁਣ ਜਦੋਂ ਤਾਂ ਇੱਦਾਂ ਦੇ ਝਟਕੇ ਲੱਗਦੇ ਨੇ, ਜਿਵੇਂ ਮੈਂ HS ਪਨਾਂਗ ਦੇ ਹਵਾਲੇ ਨਾਲ ਹੀ ਗੱਲ ਕਰ ਰਿਹਾ, ਹਾਲਾਂ ਉਹਨੂੰ ਜਦੋਂ ਕੋਈ ਕ੍ਰਿਟੀਕਲ ਪੋਜੀਸ਼ਨ ਚੀਨ ਨਾਲ ਜੋ ਭਾਰਤ ਦੀ ਲਾਈਨ ਸੀ, ਤਾਂ ਉਦੋਂ ਪੂਰੇ ਮੀਡੀਆ 'ਚ ਜਿਹੜਾ ਹਿੰਦੂਤਵੀ ਟਰੋਲਰ ਨੇ ਉਹ ਪੂਰਾ ਟਰੋਲ ਕਰ ਰਹੇ ਸੀ, ਉਹਨੂੰ ਖਾਲਿਸਤਾਨੀ ਕਹਿ ਰਹੇ ਸੀ। ਔਰ ਫਿਰ ਜਦੋਂ ਉਹਦੀ ਡਾਟਰ ਗੁਲ ਪਨਾਂਗ ਕਿਸਾਨ ਮੋਰਚੇ ਦੇ ਵਿੱਚ ਗਈ, ਉਸ ਤੋਂ ਪਹਿਲਾਂ ਉਹ ਵੀ ਆਮ ਆਦਮੀ ਪਾਰਟੀ ਦੇ ਜਹਾਜ਼ 'ਤੇ ਚੜ੍ਹੀ ਹੋਈ ਸੀ, ਹੁਣ ਵੀ ਪਤਾ ਨਹੀਂ ਹੈ ਕਿ ਨਹੀਂ ਹੈ,
ਤੇ ਫਿਰ ਵੀ ਉਹਨੂੰ ਖਾਲਿਸਤਾਨੀ ਬਣਾਇਆ। ਪਰ ਇਹਦੇ ਬਾਵਜੂਦ ਕਿ ਉਸ ਆਰਟੀਕਲ 'ਚ ਵੀ ਉਹ ਇਹ ਸਵੇਅਰ ਕਰ ਰਿਹਾ ਕਿ ਜੇ ਅਸੀਂ ਕੋਈ ਹਿੰਦੂਤਵਾ ਦਾ ਵਿਰੋਧ ਨਹੀਂ ਕਰਦੇ, ਲੇਕਿਨ ਕਹਿੰਦੇ ਜੀ ਸਾਨੂੰ ਕਿਉਂ ਖਾਲਿਸਤਾਨੀ, ਉਹ ਤੁਹਾਨੂੰ ਉਦੋਂ ਹੀ ਸਮਝ ਆਏਗੀ ਜਦੋਂ ਹਰ ਵਾਰ ਉਹ ਤੁਹਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਨਵੰਬਰ 84 ਤੁਹਾਨੂੰ ਕਿਉਂ ਭੁੱਲ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀ ਖੇਡ ਜਿਹੜੀ ਹੈ ਅਲਟੀਮੇਟਲੀ ਹਿੰਦੂ ਤਵੀਆਂ ਦੀ ਉਹਨਾਂ ਨੇ ਇਸ ਢੰਗ ਨਾਲ ਬਸਾਤ ਵਿਛਾਈ ਹੋਈ ਹੈ। ਜੇ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ, ਹੁਣ ਉਹ ਜਿਹੜਾ ਇਹਨਾਂ ਦੀ ਉਹ ਇੱਕ ਫੌਗ ਐਪ ਦਾ ਜ਼ਿਕਰ ਹੁੰਦਾ, ਉਹਦੇ ਸਭ ਤੋਂ ਜ਼ਿਆਦਾ ਗਾਲੀ ਗਲੋਚ ਉਹਨਾਂ ਨੇ ਡਾਕਟਰ BR ਅੰਬੇਦਕਰ ਦਾ ਕੀਤਾ ਹੋਇਆ, ਕਿਉਂਕਿ ਦਲਿਤ ਵੀ ਉਹਨਾਂ ਦੇ ਨਿਸ਼ਾਨੇ 'ਤੇ ਨੇ। ਕਿਉਂਕਿ ਉਹਨਾਂ ਨੂੰ ਇਹ ਵੀ ਅੰਬੇਦਕਰ ਨੇ ਕਿਵੇਂ ਜਿਹੜਾ ਉਹ ਰਿਜ਼ਰਵੇਸ਼ਨ ਔਰ ਦੂਸਰਾ ਲੈ ਕੇ ਇੱਕ ਸ਼ੂਦਰ ਨੂੰ ਸਾਡੇ ਬਰਾਬਰ ਬਿਠਾ ਦਿੱਤਾ। ਸੋ ਇਹ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਹਨਾਂ ਦਾ ਮੂੰਹ ਭਰਨਾ ਪਏਗਾ, ਅਦਰਵਾਈਜ਼ ਜਿਹੜਾ ਹੈ ਉਹ ਜੋ ਹਾਲਾਤ ਉੱਥੇ ਬਣੇ ਹੋਏ ਨੇ ਔਰ ਜਿਸ ਅੰਦਾਜ਼ ਦੇ ਵਿੱਚ ਮੀਡੀਆ ਨੂੰ ਉਹ ਕੰਟਰੋਲ ਕਰਦੇ ਨੇ, ਸਾਧਨ ਉਹਨਾਂ ਦੇ ਕੋਲ ਨੇ, ਫੌਜ ਪੁਲਿਸ ਉਹਨਾਂ ਦੀ ਹੈ, ਔਰ ਜਿਸ ਕਿਸਮ ਦਾ ਉਹਨਾਂ ਦੀਆਂ ਨੀਤੀਆਂ ਔਰ ਜਿਵੇਂ ਉਹਨਾਂ ਨੇ ਸੋਸ਼ਲ ਮੀਡੀਆ ਔਰ ਇਹ ਸਾਰੇ ਪਲੇਟਫਾਰਮ ਨੂੰ ਕਾਬੂ ਕੀਤਾ ਹੋਇਆ, ਅਸੀਂ ਤਾਂ ਕਿਤੇ ਪਾਸਕੂ ਮਾਤਰ ਵੀ ਨਹੀਂ ਹੈਗੇ। ਅਸੀਂ ਕੀ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।